ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਮਿੰਟੂ ਜੀ, ਜੀ ਨੂੰ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਅਜੀਤ, ਜਿਨ੍ਹਾਂ ਨੂੰ ਕਾਲ ਕਰੋ ਨਿਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ 'ਚ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਅਤੇ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਸ਼ੁਰੂ। ਦੂਜੇ ਗੇੜ ਦੀਆਂ ਚੋਣਾਂ ਜਿਹੜੀਆਂ ਆ ਉਹ ਹੋ ਗਈਆਂ, ਅਤੇ ਨਾਲ ਹੀ ਜਿਹੜਾ ਦੇਖਦੇ ਜਾਈਏ ਵੀ ਭਾਜਪਾ ਦੇ ਕਹਿੰਦੇ ਕੌਮੀ ਬੁਲਾਰੇ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਨੇ ਜੁੱਤੀ ਮਾਰੀ ਆ। ਹਾਂ ਬਿਲਕੁਲ, ਇਹਨਾਂ ਦਾ ਇੱਕ ਮੁਲਾਰਾ ਹੈਗਾ JVL ਨਰਸਿਮਹਾ। ਔਰ ਇਤਫਾਕ ਵੇਖੋ, ਜਿਹੜੀ ਅੱਜ ਭਾਰਤੀ ਜਨਤਾ ਪਾਰਟੀ EVM ਦੇ ਹੱਕ 'ਚ ਡਟੀ ਹੋਈ ਆ, ਪੂਰਾ ਦ੍ਰਿੜ ਇਰਾਦੇ ਨਾਲ, ਇਸੇ JVL ਨਰਸਿਮਹਾ ਰਾਓ ਨੇ ਇੱਕ ਵਾਰੀ ਇੱਕ ਕਿਤਾਬ ਲਿਖੀ ਸੀ EVM ਤੇ ਕਿ EVM ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਇਹ ਉਹ JVL ਨਰਸਿਮਹਾ ਹੈ। ਖੈਰ ਇਹਨਾਂ ਦਾ ਉਹ ਕੌਮੀ ਤਰਜਮਾਨ ਆ। ਤੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਆਇਆ ਸੀਗਾ, ਸ਼ਾਇਦ ਇਹ ਸਾਧਵੀ ਪ੍ਰਗਿਆ ਦੇ ਮੁਤਲਕ ਹੀ ਪ੍ਰੈਸ ਕਾਨਫਰੰਸ ਸੀਗੀ। ਤਾਂ ਜਦੋਂ ਇਹ ਪ੍ਰੈਸ ਕਾਨਫਰੰਸ ਸੰਬੋਧਿਤ ਕਰ ਰਿਹਾ ਸੀਗਾ, ਠੀਕ ਉਸ ਸਮੇਂ ਇੱਕ ਬੰਦੇ ਨੇ, ਇੱਕ ਸ਼ਖਸ ਨੇ ਇਹਦੇ ਵੱਲ ਜੁੱਤੀ ਸੁੱਟੀ, ਤੇ ਜੁੱਤੀ ਜਿਹੜੀ ਆ ਉਹ ਇਹਦੇ ਲੱਗਣ ਉੱਤੇ ਬਚ ਗਈ ਆ। ਖੈਰ ਪਰ ਬਿਲਕੁਲ ਲਾਗੇ ਜਾ ਡਿੱਗੀ ਆ। ਤਾਂ ਜਿਹੜਾ ਇਹ ਬੰਦਾ ਬਾਅਦ ਦੇ ਵਿੱਚ ਫੜ ਲਿਆ ਗਿਆ, ਨੱਪੜ ਲਿਆ ਗਿਆ, ਤਾਂ ਇਹ ਇੱਕ ਹਸਪਤਾਲ ਦਾ ਮਾਲਕ ਨਿਕਲਿਆ। ਦੱਸਦੇ ਆ ਕਿ ਦਸੰਬਰ 2018 ਦੇ ਵਿੱਚ ਇਹਦੇ ਤੇ ਇੱਕ ਇਨਕਮ ਟੈਕਸ ਦੀ ਰੇਡ ਵੀ ਹੋਈ ਸੀਗੀ, ਤੇ ਇੱਕ ਇਹਦੀ ਫੈਕਟਰੀ ਆ ਜਿਹੜੀ ਉਹ ਵੀ ਬੰਦ ਹੋਈ ਸੀਗੀ। ਦੱਸਦੇ ਆ ਕਿ ਮੋਦੀ ਸਰਕਾਰ ਦੇ ਨਾਲ ਖਾਸ ਤੌਰ ਤੇ, ਵਿਸ਼ੇਸ਼ ਤੌਰ ਤੇ ਖਫਾ ਸੀਗਾ। ਪਰ ਜੋ ਵੀ ਆ, ਜਿਸ ਤਰੀਕੇ ਦਾ ਇਹਨੇ ਪ੍ਰੋਟੈਸਟ ਕੀਤਾ, ਮੈਂ ਹਮੇਸ਼ਾ ਇਸ ਚੀਜ਼ ਦੀ ਵਿਰੋਧਤਾ ਕਰਦਾ, ਚਾਹੇ ਕਿਸੇ ਤੇ ਵੀ ਆ, ਕਿ ਵਿਰੋਧ ਕਰਨ ਦਾ ਇਹ ਅੰਦਾਜ਼, ਵਿਰੋਧ ਕਰਨ ਦਾ ਇਹ ਤਰੀਕਾ ਜਿਹੜਾ ਉਹ ਗਲਤ ਆ, ਕਿਸੇ ਵੀ ਸੂਰਤ ਦੇ ਵਿੱਚ ਜਸਟੀਫਾਈਡ ਤੇ ਨਹੀਂ ਕੀਤਾ ਜਾ ਸਕਦਾ। ਪਰ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਸੀਗੀ, ਉਹ ਇਹਨਾਂ ਦੇ ਆਪਣੇ ਦਿੱਲੀ ਸਥਿਤ ਦਫ਼ਤਰ ਦੇ ਵਿੱਚ ਸੀ, ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਆ। ਇਹ ਬੰਦਾ ਉੱਥੇ ਕਿਵੇਂ ਪਹੁੰਚ ਗਿਆ, ਜਾ ਕੇ ਮੀਡੀਆ ਵਾਲੀ ਲਾਈਨ 'ਚ ਕਿਸ ਤਰ੍ਹਾਂ ਬੈਠ ਗਿਆ, ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਭੇਤ ਆ ਕਿ ਆਖਰ ਇਹ ਬੰਦਾ ਉੱਥੋਂ ਤੱਕ ਪਹੁੰਚਿਆ ਕਿੱਦਾਂ। ਜੀ ਜੀ ਜੀ। ਤੇ ਬਾਕੀ ਜਿਹੜੇ ਦੂਜੇ ਗੇੜ ਦੀਆਂ ਚੋਣਾਂ ਹੋਈਆਂ, ਕਿੱਦਾਂ ਦੀਆਂ ਰਹੀਆਂ ਸਰਗਰਮੀਆਂ? ਜੀ ਇਹ ਦੇਖੋ, ਜਿਹੜੀਆਂ ਚੋਣਾਂ ਹੋਈਆਂ ਨੇ ਇਹਦੇ ਵਿੱਚ ਕੁਛ ਥਾਵਾਂ ਤੇ ਹਿੰਸਾ ਹੋਈ ਆ, ਕੁਛ ਥਾਵਾਂ ਤੇ ਭੰਨਤੋੜ ਹੋਈ ਆ, ਜਿਵੇਂ ਆਪਾਂ ਕਹਿੰਦੇ ਹਾਂ। ਪਰ ਇੱਕ ਚੀਜ਼ ਜਿਹੜੀ ਆ ਉਹ ਐਤਕੀ ਵੱਖਰੀ ਸੀਗੀ। ਵੱਖਰੀ ਇਹ ਸੀਗੀ ਕਿ ਅੱਜ ਦੀ ਤਾਰੀਖ ਦੇ ਵਿੱਚ, ਹੁਣ ਤੱਕ ਜਦੋਂ ਆਪਾਂ ਗੱਲਬਾਤ ਕਰਦੇ ਪਏ ਆ, ਉਹ ਇਹ ਆ ਕਿ ਬਹੁਤੀਆਂ EVM ਨੂੰ ਲੈ ਕੇ ਸ਼ਿਕਾਇਤਾਂ ਨਹੀਂ ਆਈਆਂ, ਜਿਹੜੀ ਕਿ ਉਮੀਦ ਸੀਗੀ, ਤਵੱਕੋ ਸੀਗੀ ਕਿ ਇਸ ਵਾਰ ਵੀ ਪਹਿਲੇ ਗੇੜ ਦੇ ਵਾਂਗੂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੋਣਗੀਆਂ ਜਿਹੜੀਆਂ EVM ਦੇ ਮੁਤਲਕ ਹੋਣਗੀਆਂ ਕਿ EVM ਇੱਥੇ ਖਰਾਬ ਹੋ ਗਈ, ਇੱਥੇ EVM ਜਿਹੜੀ ਆ ਉਹ ਇੱਕ ਪਾਸੜ ਹੋ ਗਈ, ਜਾਂ ਇੱਥੇ EVM ਹੈ ਜਿਹੜੀ ਉਹ ਇੰਨੀ ਜ਼ਿਆਦਾ ਇੱਕ ਪਾਸੜ ਹੋ ਗਈ ਕਿ ਇੱਕ ਪਾਰਟੀ ਦਾ ਬਟਨ ਨਹੀਂ ਦੱਬਿਆ ਜਾਂਦਾ। ਐਸੀਆਂ ਸ਼ਿਕਾਇਤਾਂ ਹੁਣ ਤੱਕ ਘੱਟ ਆਈਆਂ ਨੇ। ਤਾਂ ਓਵਰਆਲ ਮੇਰੇ ਖਿਆਲ ਦੇ ਨਾਲ 61% ਪੋਲਿੰਗ ਹੋਈ ਆ। ਤਾਂ ਜੇ ਆਪਾਂ ਦੇਖੀਏ ਪਰਸੈਂਟੇਜ ਦੇ ਹਿਸਾਬ ਦੇ ਨਾਲ ਲੋਕ ਸਭਾ ਦੇ ਵਿੱਚ ਹੁੰਦੀ ਹੈ ਜੋ ਆਮ ਤੌਰ ਤੇ ਉਹੀ ਆ 60-62 ਦੇ ਨਜ਼ਦੀਕ ਆ। ਤਾਂ ਇਹਨੂੰ ਉਤਸ਼ਾਹਤ ਇੱਕ ਪਰਸੈਂਟੇਜ ਨਹੀਂ ਕਹਿ ਸਕਦੇ, ਉਤਸ਼ਾਹ ਵਾਲੀ ਪਰਸੈਂਟੇਜ ਜਿਹੜੀ ਆ ਉਹ ਹਾਲੇ ਵੀ ਇੰਤਜ਼ਾਰ ਹੈ ਉਹਦਾ। ਪਰ ਫਿਰ ਵੀ ਇਹਦਾ ਥੋੜਾ ਫਰਕ ਸੀ ਪਹਿਲੇ ਗੇੜ ਦੇ ਨਾਲੋਂ।
ਹਾਂ, ਹਿੰਸਾ ਜ਼ਰੂਰ ਹੋਈ ਹੈ। ਦਾਰਜੀਲਿੰਗ ਦੇ ਵਿੱਚ ਵੀ ਹਿੰਸਾ ਹੋਈ ਆ, ਹੋਰ ਵੀ ਕੁਝ ਇਲਾਕਿਆਂ ਦੇ ਵਿੱਚ ਹਿੰਸਾ ਹੋਈ ਆ। ਅੱਜ ਇਹਨਾਂ ਦੇ ਇੱਕ MP ਨੂੰ ਨਜ਼ਰਬੰਦ ਵੀ ਕਰਨਾ ਪਿਆ, ਕਿਉਂਕਿ ਉਹ ਪੋਲਿੰਗ ਬੂਥ ਦੇ ਵਿੱਚ ਚਲੇ ਗਿਆ, ਉੱਥੇ ਜਾ ਕੇ ਆਸ਼ੀਰਵਾਦ ਦੇਣ ਲੱਗ ਪਿਆ, ਫੋਟੋ ਸੈਸ਼ਨ ਕਰਵਾਉਣ ਲੱਗ ਪਿਆ। ਫਿਰ ਜਿਹੜਾ EVM ਦਾ ਖੇਤਰ ਸੀਗਾ ਜਿੱਥੇ ਅਲਾਉ ਨਹੀਂ ਕੀਤਾ ਜਾਂਦਾ, ਉਹ ਉੱਥੇ ਵੀ ਚਲੇ ਗਿਆ। ਤੇ ਬਾਅਦ ਦੇ ਵਿੱਚ ਹਾਲਾਂਕਿ ਪਹਿਲਾਂ ਤੇ ਖਬਰ ਆਈ ਕਿ ਇੱਕ ਅਫਸਰ ਨੇ, DM ਨੇ ਉਹਨੂੰ ਅਲਾਉ ਕੀਤਾ ਸੀਗਾ, ਪਰ ਬਾਅਦ ਦੇ ਵਿੱਚ ਤੱਤ ਫੱਟ ਇਹਨਾਂ ਨੇ ਕਾਰਵਾਈ ਵੀ ਕੀਤੀ ਤੇ ਉਹਨੂੰ ਨਜ਼ਰਬੰਦ ਕਰ ਦਿੱਤਾ। ਜੀ ਜੀ, ਕਹਿੰਦੇ ਸਾਬਕਾ ਪ੍ਰਧਾਨ ਮੰਤਰੀ ਦੇਵੇ ਗੌੜਾ ਤੇ ਹੋਰ 4 ਪੁਰਾਣੇ ਜਿਹੜੇ ਯੂਨੀਅਨ ਮੰਤਰੀ ਆ ਉਹਨਾਂ ਦੀ ਅੱਜ ਜਿਹੜੀ ਇਸ ਦੇ ਵਿੱਚ ਬੰਦ ਜਿਹੜੀ ਆ ਹੋ ਗਈ ਆ। EVM ਦੇ ਵਿੱਚ ਬਟਨ ਇਹਨਾਂ ਦੇ ਭਵਿੱਖ ਦੇ ਨੱਪੇ ਗਏ ਨੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਜਿਹੜਾ ਉਹ ਨਿਕਲਦਾ ਹੈ ਅੱਗੇ। ਤੇ ਇੰਤਜ਼ਾਰ ਵੈਸੇ ਇਹ ਜਦੋਂ ਇਲੈਕਸ਼ਨਾਂ ਜਲਦੀ ਹੋ ਜਾਂਦੀਆਂ ਮਿੰਟੂ ਜੀ, ਸਾਰੇ ਜਾਣੇ ਵੇਟ ਕਰਦੇ ਰਹਿ ਜਾਂਦੇ ਵੀ ਭਾਈ ਜਲਦੀ ਜਲਦੀ ਕਾਊਂਟਿੰਗ ਕਰੋ, ਸਾਨੂੰ ਪਤਾ ਲੱਗੇ ਵੀ ਸਾਡੀ ਵੋਟ ਦਾ ਬਣਿਆ ਕੀ ਆ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਰਾਹੁਲ ਤੇ ਚਾਕੋ ਦੀ ਬੈਠਕ ਮਗਰੋਂ ਆਪ ਦੇ ਨਾਲ ਗੱਠਜੋੜ ਦਾ ਪੈ ਗਿਆ ਭੋਗ। ਦੇਖੋ, ਆਪਾਂ ਅੱਗੇ ਵੀ ਇਹਨਾਂ ਦੇ ਗੱਠਜੋੜ ਵਾਸਤੇ ਬੀਰਬਲ ਦੀ ਖਿਚੜੀ ਵਾਲਾ ਸ਼ਬਦ ਇਸਤੇਮਾਲ ਕੀਤਾ ਸੀਗਾ, ਤੇ ਉਹੀ ਆ ਇਹਨਾਂ ਦਾ ਅੜੰਗਾ ਜਿਹੜਾ ਉਹ ਇੱਕ ਵਾਰੀ ਇੱਥੇ ਪਹੁੰਚ ਜਾਂਦਾ ਕਿ ਲਓ ਜੀ ਟੁੱਟ ਗਿਆ ਸਭ ਕੁਛ, ਹੁਣ ਖਤਮ ਹੈ। ਬਾਅਦ ਦੇ ਵਿੱਚ ਫੇਰ ਇਹ ਲਾਗੇ ਜੇ ਹੁੰਦੇ ਆ ਤੇ ਫੇਰ ਰੁਸਕੇ ਆ ਜਿਹੜੇ ਉਹ ਦੂਰ ਹੁੰਦੇ, ਕੋਈ ਸਮਝ ਨਹੀਂ ਆਉਂਦੀ। ਖੈਰ ਇੱਕ ਦਫਾ ਫੇਰ ਇਹ ਖਬਰ ਆਉਣ ਡਈ ਆ ਕਿ ਰਾਹੁਲ ਗਾਂਧੀ ਤੇ PC ਚਾਕੋ ਦਰਮਿਆਨ ਜਿਹੜੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਤਕਰੀਬਨ ਇਹਨਾਂ ਦੇ ਅਲਾਇੰਸ ਦੀ ਸੰਭਾਵਨਾ ਦਾ ਭੋਗ ਪੈ ਗਿਆ ਵਾ। ਤੇ ਅੱਜ ਦੱਸਦੇ ਆ ਕਿ PC ਚਾਕੋ ਨੇ ਜੋ ਸੰਜੇ ਸਿੰਘ ਨੂੰ ਇਹਨਾਂ ਨੇ ਅਪੁਆਇੰਟ ਕੀਤਾ ਸੀ ਆਪਣੇ ਵੱਲੋਂ ਕਿ ਤੂੰ ਚਰਚਾ ਕਰ, ਉਹਨਾਂ ਨੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਫਿਰ ਸਾਰੀ ਜਿਹੜੀ ਜਾਣਕਾਰੀ ਆ ਉਹ ਰਾਹੁਲ ਗਾਂਧੀ ਨੂੰ ਦੇ ਦਿੱਤੀ ਹੈ ਕਿ ਭਾਈ ਆਪਣੀ ਇਹਨਾਂ ਦੇ ਨਾਲ ਗੱਲ ਨਹੀਂ ਬਣਦੀ। ਤੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਉਹ ਇਹੋ ਹੀ ਆ ਕਿ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਜਿਹੜੀ ਆ ਦਿੱਲੀ ਦੇ ਵਿੱਚ 3-4 ਦੇ ਫਾਰਮੂਲੇ ਨਾਲ ਚੱਲ ਰਹੀ ਸੀਗੀ ਕਿ ਇਸ ਤਰ੍ਹਾਂ ਕਰੋ 3 ਸੀਟਾਂ ਸਾਨੂੰ ਦੇ ਦਿਓ, 4 ਤੁਸੀਂ ਰੱਖ ਲਓ। ਪਰ ਦੱਸਦੇ ਆ ਕਿ ਇਹਨਾਂ ਦੇ ਬੰਦੇ ਜਿਹੜੇ ਸੀਗੇ ਉਹ 5-2 ਤੇ ਅੜ ਗਏ ਕਿ 2 ਤੁਹਾਨੂੰ ਦੇਵਾਂਗੇ, 5 ਅਸੀਂ ਲਵਾਂਗੇ। ਤੇ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਜ਼ੋਰ ਪਾਇਆ ਜਾ ਰਿਹਾ ਸੀਗਾ ਕਿ ਹਰਿਆਣੇ ਦੇ ਵਿੱਚ ਵੀ ਗੱਠਜੋੜ ਕੀਤਾ ਜਾਵੇ। ਸੋ ਇਹ 2 ਚੀਜ਼ਾਂ ਸੀਗੀਆਂ ਜਿਹਦੇ ਤੇ ਗਰਾਰੀ ਜਾ ਕੇ ਫੇਰ ਅੜ ਗਈ। ਤੇ ਇਹ ਜਿਹੜਾ ਗੱਠਜੋੜ ਕਈ ਦਿਨਾਂ ਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇੱਕ ਵਾਰੀ ਫੇਰ ਹੁੰਦਾ ਰਹਿ ਗਿਆ। ਕੱਲ ਨੂੰ ਕੀ ਹੋਊਗਾ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹਨਾਂ ਦੀ ਜਿਹੜੀ ਹਾਂ ਨਾ ਆ ਉਹ ਸਮਾਂ ਬਹੁਤ ਅਜਾਈਂ ਗਵਾ ਚੁੱਕੀ ਆ। ਇਹਨਾਂ ਨੂੰ ਦੇਖੋ ਹੁਣ ਫੈਸਲਾ ਕਰ ਲੈਣਾ ਚਾਹੀਦਾ ਕਿ ਜੇ ਇਕੱਲਿਆਂ ਲੜਨਾ ਤਾਂ ਮੈਦਾਨ 'ਚ ਆ ਜਾਣ, ਜੇ ਰਲ ਕੇ ਲੜਨਾ ਤਾਂ ਮੈਦਾਨ 'ਚ ਆ ਜਾਣ, ਕਿਉਂਕਿ ਇਸ ਤਰ੍ਹਾਂ ਫਿਰ ਨੁਕਸਾਨ ਹੋ ਰਿਹਾ। ਸਮਾਂ ਜਿਹੜਾ ਉਹ ਹੱਥ 'ਚੋਂ ਕਿਰਦਾ ਪਿਆ। ਸਮਾਂ ਤੁਹਾਨੂੰ ਪਤਾ ਇੱਕ ਵਾਰੀ ਦਾ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ, ਮਾਨਕ ਨੇ ਬਹੁਤ ਸਾਲ ਪਹਿਲਾਂ ਕਹਿਤਾ ਸੀ। ਜੀ। ਤੇ ਉੱਦਾਂ ਵੈਸੇ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਹੁਣ ਸਮਝੌਤਾ ਨਹੀਂ ਹੋਇਆ, ਕੀ ਇਹ ਆਪਣੇ ਵਲੰਟੀਅਰਾਂ ਨੂੰ ਇਹ ਕੋਈ ਆਪਣੀ ਸਾਖ ਬਚਾ ਸਕੇ ਨੇ ਵੀ ਕਹਿ ਦੇਣਗੇ ਦੇਖੋ ਅਸੀਂ ਕੀਤਾ ਨਹੀਂ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੇ ਹੁਣ ਸਾਫ਼ ਹੀ ਆ ਕਿ ਆਮ ਆਦਮੀ ਪਾਰਟੀ ਸਗੋਂ ਜ਼ਿਆਦਾ ਰੁਚੀ ਲੈ ਰਹੀ ਸੀਗੀ। ਔਰ ਬਾਕੀ ਗੱਲ ਜਿਹੜੀ ਆ ਨਾ, ਰਾਜ ਕਰਨਵੀਰ ਸਿੰਘ ਜੀ ਇਸ ਸਮੇਂ ਜਿਹੜੀ ਇੰਡੀਆ ਦੀ ਰਾਜਨੀਤੀ ਦੇ ਵਿੱਚ ਇੱਕ ਚੀਜ਼ ਤੁਸੀਂ ਦੇਖੋਗੇ ਕਿ ਲਹਿਰ ਕਿਸੇ ਦੀ ਨਹੀਂ ਹੈਗੀ, ਨਾ ਮੋਦੀ ਦੀ ਲਹਿਰ ਆ ਨਾ ਵਿਰੋਧੀ ਦੀ ਲਹਿਰ ਆ। ਤਾਂ ਇਸ ਸਮੇਂ ਕੀ ਆ ਕਿ ਖੇਤਰੀ ਲੜਾਈ ਹੋ ਰਹੀ ਆ ਤੇ ਆਪੋ ਆਪਣੇ ਖੇਤਰ ਦੇ ਵਿੱਚ ਆਪੋ ਆਪਣੇ ਇਲਾਕੇ ਦੇ ਵਿੱਚ ਘੇਰਿਆ ਜਾ ਰਿਹਾ ਵਿਰੋਧੀਆਂ ਨੂੰ। ਤਾਂ ਇਹ ਕੋਈ ਪਤਾ ਨਹੀਂ ਹੈ ਕੱਲ ਨੂੰ ਮੰਨ ਲਓ ਅੱਜ ਇਹ ਗੱਠਜੋੜ ਨਹੀਂ ਵੀ ਕਰਦੇ, ਕੱਲ ਨੂੰ ਫਿਰ ਇਕੱਠੇ ਹੋ ਜਾਣ। ਮਤਲਬ ਸਰਕਾਰ ਬਣਾਉਣ ਲਈ ਇਹ ਸਾਰੀਆਂ ਨਿੱਕੀ ਤੋਂ ਨਿੱਕੀ ਧਿਰ, ਵੱਡੇ ਤੋਂ ਵੱਡੇ, ਇਹ ਸਾਰੀਆਂ ਧਿਰਾਂ ਜਾ ਕੇ ਫਿਰ ਇਕੱਠੇ ਹੋ ਜਾਣ। ਤਾਂ ਜੋ ਲੱਗਦਾ ਪਿਆ ਸਾਡਾ ਜਿਹੜਾ ਇਸ ਸਮੇਂ ਦਾ ਦ੍ਰਿਸ਼ਟਾਂਤ ਹੈ, ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖੋਗੇ ਤਾਂ ਕਿਸੇ ਦੀ ਲਹਿਰ ਨਹੀਂ ਹੈ। ਤਾਂ ਹਰੇਕ ਪਾਰਟੀ ਜਿੱਦਾਂ ਤੁਸੀਂ ਦੇਖੋਗੇ ਮਮਤਾ ਬੈਨਰਜੀ ਆ, ਨਵੀਨ ਪਟਨਾਇਕ ਆ, KCR, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਰਨਾਟਕ ਵਾਲਾ ਮੁੱਖ ਮੰਤਰੀ ਆ, UP ਦਾ ਦੇਖ ਲਓ ਅਲਾਇੰਸ, ਫਿਰ ਇਹ ਸਾਰੀਆਂ ਸਟੇਟਾਂ ਦੇਖ ਲਓ ਕੀ ਇਸ਼ਾਰਾ ਕਰਦੀਆਂ ਕਿ ਵਿਰੋਧੀ ਧਿਰਾਂ ਜਿਹੜੀਆਂ ਉਹ ਆਪੋ ਆਪਣੇ ਇਲਾਕੇ ਦੇ ਵਿੱਚ ਤਾਕਤ ਨਾਲ ਲੜ ਰਹੀਆਂ। ਹਾਲਾਂਕਿ ਕੁਝ ਥਾਵਾਂ ਤੇ ਇਹਨਾਂ ਦਾ ਅਲਾਇੰਸ ਹੈ ਕਾਂਗਰਸ ਦਾ, ਕੁਝ ਥਾਵਾਂ ਤੇ ਇਹਨਾਂ ਦਾ ਅਲਾਇੰਸ ਨਹੀਂ ਹੈ। ਪਰ ਇਹ ਚੀਜ਼ ਸਪਸ਼ਟ ਆ ਕਿ ਜਦੋਂ ਇਹ ਸਰਕਾਰ ਬਣਾਉਣ ਵੱਲ ਕਦਮ ਪੁੱਟਣਗੇ, ਯਾਨੀ ਮੋਦੀ ਸਰਕਾਰ ਨੂੰ ਜੇਕਰ ਰੋਕ ਦਿੰਦੇ ਆ ਤਾਂ ਉਦੋਂ ਛੋਟੀ ਤੋਂ ਛੋਟੀ ਧਿਰ ਵੀ ਨਾਲ ਜੁੜ ਜਾਓ। ਸੋ ਇਸ ਵਾਰ ਲੰਗੜੀ ਸਰਕਾਰ ਦੇ ਬਹੁਤੇ ਜਿਹੜੇ ਆ ਉਹ
ਆਸ ਨੇ। ਅਗਲੀ ਜਿਹੜੀ ਗੱਲ ਕਰਦੇ ਆ, ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਨੇ ਕਿਹਾ ਵੀ ਮੈਂ ਹੁਣ ਕੋਈ ਚੋਣ ਨਹੀਂ ਲੜਾਂਗਾ। ਦੇਖੋ, ਅੱਜ ਨਾ ਟ੍ਰਿਬਿਊਨ ਨੇ ਬੜੀ ਤਗੜੀ ਖਬਰ ਲਾਈ ਸੀਗੀ ਕਿ ਬਠਿੰਡੇ ਚੋਂ ਇਹਨਾਂ ਨੂੰ ਉਤਾਰਿਆ ਜਾ ਸਕਦਾ ਜੇਕਰ ਕਾਂਗਰਸ ਕੋਈ ਤਗੜਾ ਚਿਹਰਾ ਮੈਦਾਨ ਚ ਲਿਆਉਂਦੀ ਹੈ। ਮਸਲਨ ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਸੀਗੀ ਕਿ ਰਾਹੁਲ ਗਾਂਧੀ ਦਬਾਅ ਪਾ ਰਹੇ ਆ ਕਿ ਮਨਪ੍ਰੀਤ ਬਾਦਲ ਮੈਦਾਨ ਚ ਆ ਜਾਣ, ਤੇ ਮਨਪ੍ਰੀਤ ਬਾਦਲ ਹੈ ਜਿਹੜੇ ਉਹ ਇੱਛਾ ਨਹੀਂ ਜਤਾ ਰਹੇ ਇੱਥੋਂ ਚੋਣ ਲੜਨ ਦੀ, ਤੇ ਨਾਲ ਨਵਜੋਤ ਸਿੱਧੂ ਹੋਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆ ਜਾਓ ਦੋਵਾਂ ਚ ਇੱਕ ਜਾਣਾ, ਤੇ ਉਹ ਵੀ ਕਹਿੰਦੇ ਆ ਕਿ ਅਸੀਂ ਨਹੀਂ ਆਉਣਾ ਬਠਿੰਡੇ। ਤਾਂ ਮਤਲਬ ਇਹ ਸੰਕੇਤ ਸੀਗਾ ਇਸ ਸਟੋਰੀ ਦੇ ਵਿੱਚ ਕਿ ਜੇ ਮੰਨ ਲਓ ਕੋਈ ਵੱਡਾ ਚਿਹਰਾ, ਕੋਈ ਨਾਮਦਾਰ ਬੰਦਾ ਜਿਹੜਾ ਬਠਿੰਡੇ ਚ ਕਾਂਗਰਸ ਵੱਲੋਂ ਉਤਾਰਿਆ ਜਾਂਦਾ, ਤਾਂ ਉਹਦੇ ਉਲਟ ਉਹਦੇ ਵਿਰੋਧ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਬਠਿੰਡੇ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਦਾਨ ਚ ਉਤਾਰ ਸਕਦਾ। ਤਾਂ ਇਹਦੇ ਤੇ ਪ੍ਰਤੀਕਰਮ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ, ਸਪਸ਼ਟ ਕੀਤਾ ਕਿ ਉਹ ਹੁਣ ਕੋਈ ਚੋਣ ਨਹੀਂ ਲੜਨਗੇ, ਮਤਲਬ ਕਿ ਕੋਈ ਵੀ ਚੋਣ ਨਹੀਂ ਲੜਨਗੇ। ਉਹਨਾਂ ਕਿਹਾ ਕਿ ਜ਼ਿੰਦਗੀ ਚ ਉਹਨਾਂ ਨੇ ਬਹੁਤ ਸਾਰੀਆਂ ਚੋਣਾਂ ਲੜ ਲਈਆਂ ਤੇ ਅੱਗੇ ਤੋਂ ਹੁਣ ਇਹ ਚੋਣ ਨਹੀਂ ਲੜਨਗੇ। ਇਹਨਾਂ ਨੇ ਸਾਫ਼ ਕਰ ਦਿੱਤਾ। ਵੈਸੇ ਲੰਬੀ ਦੇ ਵਿੱਚ ਪ੍ਰਚਾਰ ਇਹ ਪੂਰਾ ਕਰਦੇ ਪਏ ਧੜੱਲੇ ਦੇ ਨਾਲ, ਚਾਹੇ ਇਹਨਾਂ ਨੇ ਮਨ ਬਣਾ ਲਿਆ ਕਿ ਉਹ ਅਗਲੀ ਚੋਣ ਕੋਈ ਵੀ ਨਹੀਂ ਲੜਨਗੇ, ਤੇ ਲੰਬੀ ਦੇ ਵਿੱਚ ਪ੍ਰਚਾਰ ਕਰਦਿਆਂ ਕੱਲ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਯਾਰ ਵੋਟਾਂ ਨਹੀਂ ਪਾਉਣੀਆਂ ਤੇ ਨਾ ਪਾਓ, ਪਰ ਸਾਨੂੰ ਕਾਲੀਆਂ ਝੰਡੀਆਂ ਨਾ ਵਿਖਾਓ। ਤਾਂ ਪ੍ਰਕਾਸ਼ ਸਿੰਘ ਬਾਦਲ ਲੰਬੀ ਦੇ ਵਿੱਚ ਤੇ ਵਿਚਰ ਰਹੇ ਆ। ਔਰ ਮੈਨੂੰ ਯਾਦ ਆ ਕਿ ਜਦੋਂ ਇਹਨਾਂ ਨੇ 2012 ਵਾਲਾ ਇਲੈਕਸ਼ਨ ਲੜਿਆ ਸੀਗਾ, ਉਦੋਂ ਵੀ ਕਿਹਾ ਸੀਗਾ ਕਿ ਇਹ ਮੇਰੀ ਆਖਰੀ ਚੋਣ ਆ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 2017 ਵਾਲਾ ਵੀ ਇਲੈਕਸ਼ਨ ਲੜ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਜੋ ਕਹਿ ਰਹੇ ਆ ਮੰਨ ਕੇ ਨਹੀਂ ਚੱਲਣਾ ਚਾਹੀਦਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦੀ ਖਾਸੀਅਤ ਇਹੋ ਆ ਕਿ ਇੱਕ ਮੌਕੇ ਤੇ ਉਹ ਇੱਕ ਚੀਜ਼ ਨੂੰ ਕਹਿ ਕੇ ਦੂਸਰੇ ਮੌਕੇ ਤੇ ਜਾ ਕੇ ਬਿਲਕੁਲ ਉਲਟ ਕਰ ਦਿੰਦੇ ਆ। ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਮਨ ਚ ਕੀ ਆ, ਕੁਛ ਨਹੀਂ ਕਿਹਾ ਜਾ ਸਕਦਾ, ਕੋਈ ਕੁਛ ਨਹੀਂ ਅੰਦਾਜ਼ਾ ਲਾ ਸਕਦਾ। ਪਰ ਬਹਰਹਾਲ ਉਹਨਾਂ ਨੇ ਇਸ ਖਬਰ ਦਾ ਖੰਡਨ ਕੀਤਾ ਕਿ ਉਹ ਬਠਿੰਡੇ ਤੋਂ ਚੋਣ ਲੜਨ ਜਾ ਰਹੇ ਆ। ਪਰ ਸੰਭਾਵਨਾ ਜਿਹੜੀ ਮੈਂ ਜਿਵੇਂ ਕਿਹਾ ਕਿ ਰਾਜਨੀਤੀ ਚ ਕਦੇ ਵੀ ਖਤਮ ਨਹੀਂ ਹੁੰਦੀ, ਸੰਭਾਵਨਾ ਜਿਹੜੀ ਜਿਉਂਦੀ ਰਹਿੰਦੀ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਚੋਣਾਂ ਦੇ ਮਾਹੌਲ ਦੇ ਵਿੱਚ ਬਰਗਾੜੀ ਮੋਰਚਾ ਅਕਾਲੀ ਦਲ ਤੇ ਕਾਂਗਰਸ ਲਈ ਨਵੀਂ ਮੁਸੀਬਤ। ਦੇਖੋ, ਤੁਹਾਨੂੰ ਪਤਾ ਹੀ ਆ ਕਿ ਧਿਆਨ ਸਿੰਘ ਮੰਡ ਹੋਰਾਂ ਦਾ ਬਰਗਾੜੀ ਮੋਰਚਾ ਜਿਹੜਾ ਉਹ ਕਿੰਨਾ ਹਾਲਾਤਾਂ ਚ ਮੁੜ ਕੇ ਜਾ ਕੇ ਖਤਮ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਇੱਕ ਦਫੇੜ ਪੈ ਗਈ, ਔਰ ਇਹੋ ਜਿਹੀ ਦਫੇੜ ਪਈ ਕਿ ਇਹਨਾਂ ਨੇ ਆਪੋ ਵਿੱਚ ਦੀ ਭੰਡਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਹੋਇਆ ਕੀ ਸੀਗਾ ਕਿ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ 21 ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ। ਪਹਿਲਾਂ ਮੇਰੇ ਖਿਆਲ ਦੇ ਨਾਲ 5 ਮੈਂਬਰੀ ਕਮੇਟੀ ਸੀ। ਤਾਂ ਉਹ ਜਿਹੜੀ 21 ਮੈਂਬਰੀ ਕਮੇਟੀ ਆ ਉਹਦਾ ਇੱਕ ਇਕੱਠ ਹੋਇਆ, ਸਾਰੀਆਂ ਧਿਰਾਂ ਜਿਹੜੀਆਂ ਉੱਥੇ ਇਕੱਤਰ ਹੋਈਆਂ, ਤੇ ਉਹਨਾਂ ਨੇ ਹੁਣ ਮੇਰੇ ਖਿਆਲ ਦੇ ਨਾਲ 28 ਅਪ੍ਰੈਲ ਨੂੰ ਮੋਰਚੇ ਦਾ ਐਲਾਨ ਕਰ ਦਿੱਤਾ ਕਿ 28 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਵੈਸੇ ਮੀਟਿੰਗ ਪਹਿਲਾਂ ਕਹਿੰਦੇ ਕਿ ਕੀਤੀ ਜਾਊਗੀ, ਉਸ ਤੋਂ ਬਾਅਦ ਦਿਸ਼ਾ ਤੇ ਦਸ਼ਾ ਤੈਅ ਕੀਤੀ ਜਾਊਗੀ, ਪਰ ਮੋਰਚੇ ਦਾ ਐਲਾਨ ਕਰ ਦਿੱਤਾ ਹੈ। ਕਹਿਣ ਦਾ ਭਾਵ ਇਹ ਆ ਕਿ 28 ਅਪ੍ਰੈਲ ਨੂੰ ਉਹ ਇੱਕ ਮੀਟਿੰਗ ਕਰਨਗੇ ਬਰਗਾੜੀ ਮੋਰਚੇ ਬਾਰੇ, ਫਿਰ ਉੱਥੇ ਦਿਸ਼ਾ ਦਸ਼ਾ ਜਿਹੜੀ ਉਹ ਤੈਅ ਹੋ ਜਾਊਗੀ। ਤੇ ਜੇ ਮੰਨ ਲਓ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਚੱਲਦੀ ਆ, ਜੇ ਵਿਰੋਧਤਾ ਦੀ ਲਹਿਰ ਚੱਲਦੀ ਔਰ ਖਾਸ ਤੌਰ ਤੇ ਬਰਗਾੜੀ ਤੋਂ ਚੱਲਦੀ ਆ, ਤਾਂ ਉਹ ਐਤਕੀ ਅਕਾਲੀ ਦਲ ਵਾਲਿਆਂ ਲਈ ਨਹੀਂ, ਨਾਲ ਕਾਂਗਰਸੀਆਂ ਲਈ ਵੀ ਥੋੜਾ ਜਿਹਾ ਪਰੇਸ਼ਾਨੀ ਦਾ ਸਬਬ ਹੋ ਸਕਦੀ ਹੈ। ਕਿਉਂਕਿ ਅੱਜ ਵੀ ਜੇ ਤੁਸੀਂ ਦੇਖੋਗੇ, ਜਿੱਦਾਂ ਅੱਜ ਦੇ ਮੌਕੇ ਤੇ ਕਮੇਟੀ ਮੈਂਬਰਾਂ ਚ ਨਰੈਣ ਸਿੰਘ ਚੌੜਾ, ਲੱਖਾ ਸਿਧਾਣਾ, ਦਰਬਾਰਾ ਸਿੰਘ ਗਿੱਲ, ਸਤਨਾਮ ਸਿੰਘ ਖੰਡਾ, ਗੁਰਸੇਵਕ ਸਿੰਘ ਭਾਣਾ, ਪ੍ਰੋਫੈਸਰ ਬਲਜਿੰਦਰ ਸਿੰਘ, ਇਹਨਾਂ ਨੇ ਉੱਥੇ ਅਸਿੱਧੇ ਰੂਪ ਦੇ ਵਿੱਚ ਇਹੋ ਹੀ ਗੱਲ ਕਹੀ ਆ ਕਿ ਜਿਹੜਾ ਪਿਛਲਾ ਮੋਰਚਾ ਸੀਗਾ ਉਹ ਚੁੱਕਿਆ ਗਿਆ, ਮਤਲਬ ਰਲ ਮਿਲ ਕੇ ਚੁੱਕਿਆ ਗਿਆ। ਅਸਿੱਧੇ ਤੌਰ ਤੇ ਜਿਹੜੇ ਬੁਲਾਰੇ ਸੀਗੇ ਸਾਰੇ ਪਹੁੰਚੇ ਹੋਏ, ਜੇ ਇਹਨਾਂ ਦੀ ਗੱਲਬਾਤ ਦਾ ਸਿੱਟਾ ਕੱਢੀਏ ਤਾਂ ਇਹੋ ਹੀ ਕਿਹਾ ਗਿਆ ਕਿ ਸਰਕਾਰ ਦੇ ਨਾਲ ਰਲ ਕੇ ਇਸ ਮੋਰਚੇ ਨੂੰ ਮੁੜ ਕੇ ਖਤਮ ਕੀਤਾ ਗਿਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਅਕਾਲੀਆਂ ਲਈ ਤੇ ਪਰੇਸ਼ਾਨੀ ਦਾ ਸਬਬ ਹੈ ਹੀ ਹੈ। ਉਹ ਤੇ ਅੱਜ ਉਹਨਾਂ ਦਾ ਇੱਕ ਬੁਲਾਰਾ ਉੱਥੇ ਬੋਲ ਰਿਹਾ ਸੀਗਾ ਕਿ ਟੈਲੀਵਿਜ਼ਨ ਡਿਬੇਟ ਤੇ ਕੋਟਕਪੂਰੇ, ਉੱਥੇ ਵੀ ਪ੍ਰੋਟੈਸਟ ਹੋਇਆ, ਉਸੇ ਚੌਂਕ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ ਉਹ ਰੱਖੀ ਸੀਗੀ ਬਹਿਸ ਜਿੱਥੇ ਸਭ ਕੁਛ ਹੋਇਆ ਸੀਗਾ। ਤਾਂ ਉੱਥੇ ਵਿਰੋਧਤਾ ਹੋਈ। ਇਸ ਤੋਂ ਇਲਾਵਾ ਬਾਈਬਲ ਕਲਾਂ ਕਾਂਡ ਦੇ ਜਿਹੜੇ ਪੀੜਤ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਇਹਨਾਂ ਦਾ ਵਿਰੋਧ ਆ ਜਿਹੜਾ ਉਹ ਇਹਨਾਂ ਇਲੈਕਸ਼ਨਾਂ 'ਚ ਖੁੱਲ੍ਹ ਕੇ ਕਰਾਂਗੇ। ਅਕਾਲੀਆਂ ਲਈ ਤੇ ਸਮੱਸਿਆ ਹੈ ਹੀ ਹੈ, ਬੇਅਦਬੀ ਜਾਂ ਗੋਲੀकांड ਜਿਹੜੇ ਹੈਗੇ ਆ ਉਹ ਇਹਨਾਂ ਲਈ ਤੇ ਵਜ੍ਹਾ ਹੈਗੇ ਪਰੇਸ਼ਾਨੀ ਦਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਮੰਨ ਲਓ ਪ੍ਰੋਟੈਸਟ ਤੁਰ ਪੈਂਦਾ 18 ਅਪ੍ਰੈਲ, ਜਿੱਦਾਂ ਇਹਨਾਂ ਨੇ ਹੁਣ ਮੀਟਿੰਗ ਰੱਖੀ ਹੈ,
ਉਸ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਜ਼ਮੀਨ ਤੇ ਆ ਜਾਂਦਾ ਤਾਂ ਕਾਂਗਰਸ ਲਈ ਵੀ ਐਕਟੀ ਮੁਸ਼ਕਲਾਂ ਵਧਣਗੀਆਂ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਬੁਲਾਰਿਆਂ ਨੇ ਅੱਜ ਕਾਂਗਰਸ ਨੂੰ ਆੜੇ ਹੱਥੀ ਲਿਆ, ਇਹਦਾ ਮਤਲਬ ਹੈ ਕਿ ਇਹਨਾਂ ਵਾਸਤੇ ਵੀ ਪਰਿਸਥਿਤੀਆਂ ਫਿਰ ਠੀਕ ਨਹੀਂ ਹੋਣਗੀਆਂ। ਬਾਕੀ ਦੇਖੋ ਕੀ ਬਣਦਾ, ਪਰ ਇਹ ਇੱਕ ਅਜੀਬ ਸਮੇਂ ਦਾ ਰੰਗ ਆ ਕਿ ਇਹਨਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸੀਗਾ, ਤਾਂ ਜਗਤਾਰ ਸਿੰਘ ਹਵਾਰਾ ਨੂੰ ਮੁੜ ਕੇ ਇੱਕ ਕਮੇਟੀ ਥਾਪਣੀ ਪਈ ਆ ਉਹਨਾਂ ਜਥੇਦਾਰਾਂ ਦੇ ਪ੍ਰੋਟੈਸਟ ਤੋਂ ਬਾਅਦ, ਜਿਹੜੇ ਜਥੇਦਾਰਾਂ ਨੇ ਜਗਤਾਰ ਸਿੰਘ ਹਵਾਰਾ ਤੇ ਤੁਹਾਨੂੰ ਪਤਾ ਹੀ ਇੱਕ ਸਹਿਮਤੀ ਬਣਾਈ ਸੀ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੈਪਟਨ ਨੇ ਸਰਕਾਰੀ ਅਦਾਰਿਆਂ ਦੇ ਵਿੱਚ WhatsApp ਨੂੰ ਕੀਤਾ ਬੈਨ। ਮੈਂ ਨਾ ਬੜਾ ਵਧੀਆ ਕਦਮ ਆ ਜੇ ਐਕਚੁਅਲ 'ਚ ਬੈਨ ਹੋ ਜਾਵੇ। ਦੇਖੋ ਇਹ ਤਾਂ ਭਾਰਾ ਦਿਨ ਹੀ ਹੈ, ਟਿਕਟੌਕ ਬੈਨ ਹੋ ਗਈ, ਉਸ ਤੋਂ ਬਾਅਦ ਫਿਰ ਇਹ ਵਾਰੀ ਆ ਗਈ ਆ WhatsApp ਦੀ। ਖੈਰ WhatsApp ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਬਹੁਤ ਸਾਰੀਆਂ ਫਾਈਲਾਂ ਦਾ ਆਦਾਨ ਪ੍ਰਦਾਨ ਹੁੰਦਾ, ਅਸੀਂ ਆਮ ਨਿੱਜੀ ਜ਼ਿੰਦਗੀ 'ਚ ਵੀ ਕਰਦੇ ਹਾਂ। ਤਾਂ ਖੈਰ ਇਹ ਇੱਕ ਸਰਕਾਰੀ ਚੱਲਣ ਵੀ ਚੱਲਿਆ ਪਿਆ ਸੀਗਾ, ਤਾਂ WhatsApp ਤੇ ਆਦਾਨ ਪ੍ਰਦਾਨ ਹੁੰਦਾ ਸੀਗਾ, ਡਾਕੂਮੈਂਟ ਜਿਹੜੇ ਆ ਫਾਰਵਰਡ ਕੀਤੇ ਜਾਂਦੇ ਸੀਗੇ। ਇਹਨਾਂ ਨੇ ਕਿਸੇ ਵੀ ਸਰਕਾਰੀ ਕੰਮ ਨੂੰ WhatsApp ਤੇ ਕਰਨ ਦਾ ਅੱਜ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਕਿ ਕੋਈ ਵੀ ਕੰਮ ਹੈ ਜਿਹੜਾ WhatsApp ਦੇ ਮਾਰਫਤ ਨਹੀਂ ਹੋਊਗਾ। ਤਾਂ ਕਹਿਣ ਦਾ ਭਾਵ ਆ ਕਿ ਜੋ ਵੀ ਰਿਕਾਰਡ ਆ, ਜੋ ਵੀ ਚੀਜ਼ਾਂ ਔਨ ਰਿਕਾਰਡ ਹੁੰਦੀਆਂ ਉਹ WhatsApp ਰਾਹੀਂ ਅੱਗੇ ਕਨਵੇ ਨਹੀਂ ਕੀਤੀਆਂ ਜਾਣਗੀਆਂ, ਉਹ ਅੱਗੇ ਸਰਕੂਲੇਟ ਨਹੀਂ ਕੀਤੀਆਂ ਜਾ ਸਕਣਗੀਆਂ। ਹਾਲਾਂਕਿ ਆਪਾਂ ਨੂੰ ਵੀ ਪਤਾ ਕਿ WhatsApp ਜਿਹੜਾ ਉਹ ਨਿੱਜੀ ਮਸਲਾ, ਇਹਨਾਂ ਨੇ ਕਿਹਾ ਕਿ ਈਮੇਲ ਦੇ ਰਾਹੀਂ ਤੁਸੀਂ ਜੋ ਵੀ ਕਰਨਾ, ਜੋ ਵੀ ਹੈ ਰਿਕਾਰਡ ਤੁਸੀਂ ਇੱਕ ਦੂਜੇ ਨੂੰ ਭੇਜਣਾ, ਉਹ ਈਮੇਲ ਦੇ ਜ਼ਰੀਏ ਹੀ ਭੇਜੋਗੇ। ਤਾਂ ਉਹ ਆਪਾਂ ਨੂੰ ਵੀ ਪਤਾ ਕਿ ਈਮੇਲ ਰਿਕਾਰਡ ਤੇ ਆ ਜਾਂਦਾ, ਔਰ ਜਦ ਕਿ WhatsApp ਹੈ ਜਿਹੜਾ ਉਹ ਨਿੱਜੀ ਮਾਮਲਾ ਬਣ ਜਾਂਦਾ। ਔਰ ਕਈ ਵਾਰ ਕੁਛ ਕੌਨਫੀਡੈਂਸ਼ੀਅਲ ਚੀਜ਼ਾਂ ਜਿਹੜੀਆਂ ਉਹ ਲੀਕ ਵੀ ਕਰ ਦਿੱਤੀਆਂ ਜਾਂਦੀਆਂ, ਵਾਇਰਲ ਵੀ ਕਰ ਦਿੱਤੀਆਂ ਜਾਂਦੀਆਂ। ਤੇ ਸਰਕਾਰ ਨੂੰ ਕਈ ਵਾਰ ਨਮੋਸ਼ੀ ਚੱਲਣੀ ਪੈਂਦੀ ਆ, ਇਹਨਾਂ ਦੇ ਸਰਕੂਲਰ ਜਿਹੜੇ ਆ ਕਈ ਵਾਰ ਬਾਹਰ ਆ ਜਾਂਦੇ ਆ ਔਰ ਫਿਰ ਵਿਵਾਦ ਪੈਦਾ ਹੋ ਜਾਂਦਾ, ਸਰਕਾਰ ਨਾਲ ਦੀ ਨਾਲ ਬੈਕਫੁੱਟ ਤੇ ਚਲੇ ਜਾਂਦੀ ਆ। ਤਾਂ ਇਹ ਸ਼ਾਇਦ ਸਰਕਾਰ ਨੇ ਹੱਲ ਕੱਢਿਆ ਕਿ WhatsApp ਵਾਲਾ ਪੰਗਾ ਜਿਹੜਾ ਉਹ ਖਤਮ ਕੀਤਾ ਜਾਵੇ। ਦੇਖਦੇ ਆ ਈਮੇਲ ਤੇ ਕੀ ਕੁਛ ਵਾਪਰਦਾ, ਪਰ ਜਿਹਨੇ ਡਾਕੂਮੈਂਟਸ ਲੀਕ ਕਰਨੇ ਉਹ ਈਮੇਲ ਤੇ ਵੀ ਕਰ ਦੂਗਾ, ਕੋਈ ਵੱਡੀ ਸਮੱਸਿਆ ਨਹੀਂ ਹੈ। ਜੀ ਜੀ ਬਿਲਕੁਲ। ਤੇ ਇੱਕ ਪੇਪਰ ਟ੍ਰੇਲ ਰਹਿੰਦੀ ਆ, ਤੇ WhatsApp ਤੇ ਉਹ ਪੇਪਰ ਟ੍ਰੇਲ ਫਿਰ ਰਹਿੰਦੀ ਨਹੀਂ ਆ, ਉਹ ਸਾਰਾ ਕੁਛ ਤਾਂ ਇਨਕ੍ਰਿਪਟਡ ਰਹਿੰਦਾ ਜੀ। ਅਗਲੀ ਗੱਲ ਕਰਦੇ, ਵੱਡਾ ਕਾਂਗਰਸੀ ਫੜ ਸਕਦਾ ਭਾਜਪਾ ਦਾ ਪੱਲਾ? ਦੇਖੋ ਮਹਿੰਦਰ ਸਿੰਘ KP ਬਾਰੇ ਚਰਚਾ ਚੱਲਦਾ ਪਿਆ ਕਿ ਉਹ ਭਾਜਪਾ ਦਾ ਪੱਲਾ ਫੜ ਸਕਦੇ ਆ, ਕਿਉਂਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਉਹਨਾਂ ਨੂੰ ਨਮੋਸ਼ੀ ਮਿਲੀ ਆ, ਉਹ ਸਿਟਿੰਗ MP ਸੀਗੇ 2009 ਦੇ, ਮੁੜ ਕੇ 14 ਦੇ ਵਿੱਚ ਉਹਨਾਂ ਨੂੰ ਜਲੰਧਰ ਤੋਂ ਹੁਸ਼ਿਆਰਪੁਰ ਘੱਲ ਦਿੱਤਾ ਗਿਆ, ਚੌਧਰੀ ਸੰਤੋਖ ਸਿੰਘ ਉੱਥੇ ਠੱਲ ਦਿੱਤਾ ਗਿਆ, ਇਹ ਹਾਰ ਗਏ। ਫਿਰ ਐਤਕੀ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਜਿਵੇਂ ਪਿਛਲੀ ਦਫਾ ਮੈਨੂੰ ਸਿਟਿੰਗ MP ਨੂੰ ਹੁਸ਼ਿਆਰਪੁਰ ਘੱਲਿਆ ਗਿਆ, ਚੌਧਰੀ ਸੰਤੋਖ ਨੂੰ ਵੀ ਐਤਕੀ ਉੱਥੇ ਘੱਲ ਦਿੱਤਾ ਜਾਵੇ, ਮੈਨੂੰ ਜਲੰਧਰ ਤੋਂ ਸੀਟ ਦਿੱਤੀ ਜਾਵੇ। ਇਹ ਰੇੜਕਾ ਸੀਗਾ। ਮੁੜ ਕੇ ਰੋਸਾ ਹੋਇਆ, ਫਿਰ ਮਾਨ ਮਨੋਬਲ ਵੀ ਹੋਇਆ, ਗੱਲ ਨਹੀਂ ਬਣੀ। ਤਾਂ ਜਦੋਂ ਗੱਲ ਨਹੀਂ ਬਣੀ, ਹੁਣ ਦੱਸਦੇ ਆ ਕਿ ਅੰਦਰ ਖਾਤੇ KP ਸਾਹਿਬ ਜਿਹੜੇ ਆ ਉਹ ਸਿਟੀ ਰਲਾ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ। ਔਰ ਭਾਰਤੀ ਜਨਤਾ ਪਾਰਟੀ ਦਾ ਵੀ ਆਲਮ ਇਹ ਆ ਕਿ ਇਹਨਾਂ ਨੇ ਹਾਲੇ ਤੱਕ ਆਪਣਾ ਕੋਈ ਵੀ ਉਮੀਦਵਾਰ ਡਿਕਲੇਅਰ ਨਹੀਂ ਕੀਤਾ, ਜਦਕਿ ਚੋਣ ਦਫ਼ਤਰ ਜਿਹੜੇ ਆ ਉਹ ਖੋਲ ਵੀ ਦਿੱਤੇ ਆ। ਮਤਲਬ ਬਰਾਤ ਤਿਆਰ ਕਰ ਲਈ ਆ, ਲਾੜਿਆਂ ਦਾ ਕੋਈ ਪਤਾ ਨਹੀਂ ਆ ਕਿ ਉਹ ਕਿੱਥੇ ਕਿੱਥੇ ਆ। ਸੋ ਮਹਿੰਦਰ ਸਿੰਘ KP ਬਾਰੇ ਵੀ ਚਰਚਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਜਪਾ ਦਾ ਦਾਮਨ ਫੜ ਲੈਣ, ਭਾਜਪਾ ਦਾ ਪੱਲਾ ਫੜ ਲੈਣ, ਪਰ ਇਹ ਕਿਆਸ ਰਹੀਆਂ। ਬਾਕੀ ਦੇਖੋ ਅੱਗੇ ਕੀ ਬਣਦਾ। ਉਹਦਾ ਦਲ ਬਦਲੀਆਂ ਵਾਲਾ ਕੰਮ ਹੈ ਜਿਹੜਾ ਉਹ ਚੱਲੀ ਜਾਂਦਾ। ਪੁਸ਼ਟੀ ਕਰ ਦਿੱਤੀ ਹੈ ਜਗਮੀਤ ਸਿੰਘ ਬਰਾੜ, ਜਿਹੜੇ ਕਿ ਆਵਾਜ਼ੇ ਪੰਜਾਬ ਕਹੇ ਜਾਂਦੇ ਸੀਗੇ ਕਿਸੇ ਸਮੇਂ, ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਅਕਾਲੀ ਦਲ 'ਚ ਅੱਗੇ ਜਾ ਕੇ ਆਪਣੀ ਸਿਆਸੀ ਸੇਵਾ ਨਿਭਾਉਣਗੇ। ਔਰ ਇਸ ਤੋਂ ਇਲਾਵਾ ਮੁਕਤਸਰ ਦੇ ਵਿੱਚ ਅੱਜ ਇੱਕ ਹੋਰ ਅਜੀਬੋ ਗਰੀਬ ਦਲ ਬਦਲੀ ਹੋਈ ਹੈ। ਵੈਸੇ ਦਲ ਬਦਲੀ ਕਹੂੰਗਾ ਕਿਉਂਕਿ ਸੁਖਦਰਸ਼ਨ ਸਿੰਘ ਬਰਾੜ ਹੈ ਜਿਹੜੇ ਉਹ ਪਹਿਲਾਂ ਵੀ ਕਰ ਚੁੱਕੇ ਇਸ ਤਰ੍ਹਾਂ ਦੇ। ਤਾਂ ਸੁਖਦਰਸ਼ਨ ਸਿੰਘ ਬਰਾੜ ਜਿਹੜੇ ਆ ਉਹ ਅਚਾਨਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ, SGPC ਮੈਂਬਰ। ਮੁਕਤਸਰ ਦੇ ਵਿੱਚੋਂ ਇਹ ਉਥਲ ਪੁਥਲਾਂ ਜਿਹੜੀਆਂ ਹੋ ਰਹੀਆਂ, ਦਲ ਬਦਲੀ ਆ ਜਿਹੜੀ ਉਹ ਕਿਹਨੇ ਕਦੋਂ ਕਰ ਜਾਣੀ ਆ, ਇਹ ਮੌਸਮ ਹੈ ਰੁੱਤਿਆ, ਕੋਈ ਪਤਾ ਨਹੀਂ। ਬਿਲਕੁਲ, ਇਹਨਾਂ ਦਾ ਹੁਣ ਹੀ ਤਾਂ ਮੌਕਾ ਲੱਗਦਾ ਸਾਰਾ ਕੁਛ ਜਿਹੜਾ ਇਹ ਕਰਨ ਦਾ। ਅਗਲੀ ਗੱਲ ਕਰਦੇ, ਕਹਿੰਦੇ ਚੰਨੀ ਨੇ ਫਸਲ ਚੁਕਾ ਕੇ ਦਾਣਾ ਮੰਡੀ ਦੇ ਵਿੱਚ ਰੈਲੀ ਕੀਤੀ। ਚੰਨੀ ਦੇ ਕੰਮ ਪੁੱਠੇ ਹੀ ਆ।
ਕਦੇ ਹਾਥੀ ਤੇ ਚੜ ਜਾਂਦਾ, ਕਦੇ ਟੌਸ ਪਾ ਦਿੰਦਾ, ਕਦੇ ਜੋਤਸ਼ੀ ਦੇ ਆਖੇ ਆਪਣੇ ਘਰ ਦਾ ਥੜਾ ਧਾ ਦਿੰਦਾ। ਪਰ ਐਤਕੀ ਜਿਹੜੀ ਇਹਨੇ ਗੱਲ ਕੀਤੀ ਆ, ਮੇਰੇ ਖਿਆਲ ਦੇ ਨਾਲ ਉਹ ਸਿਆਣੀ ਗੱਲ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਜੀ ਉਹ ਰਾਜਨੀਤੀ ਵਾਂਗੂ ਵਿਗੜਿਆ ਪਿਆ। ਤਾਂ ਕਿਸਾਨ ਤੇ ਪਹਿਲਾਂ ਹੀ ਦੁਖੀ ਆ। ਇਹਨਾਂ ਨੇ ਇੱਥੇ ਚਮਕੌਰ ਸਾਹਿਬ ਦੇ ਵਿੱਚ ਦੱਸਦੇ ਕਿ ਮਨੀਸ਼ ਤਿਵਾੜੀ ਦੇ ਹੱਕ 'ਚ ਕੋਈ ਰੈਲੀ ਕਰਨੀ ਸੀਗੀ, ਤੇ ਰੈਲੀ ਜਿਹੜੀ ਸੀਗੀ ਉਹ ਇਹਨਾਂ ਨੇ ਸ਼ੈੱਡ ਦੇ ਹੇਠਾਂ ਕਰਨੀ ਸੀ ਕਿ ਦਾਣਾ ਮੰਡੀ 'ਚ, ਕਿਉਂਕਿ ਮੀਂਹ ਦਾ ਸਮਾਂ ਸੀ, ਮੈਂ ਜਿਵੇਂ ਤੁਹਾਨੂੰ ਕਿਹਾ। ਤਾਂ ਇਹਨਾਂ ਨੇ ਕੀ ਕੀਤਾ ਕਿ ਸ਼ੈੱਡ ਖਾਲੀ ਕਰਵਾਉਣ ਵਾਸਤੇ ਉਹ ਜਿਹੜੀ ਕਣਕ ਉੱਥੇ ਹੇਠਾਂ ਪਈ ਸੀਗੀ ਉਹ ਬਾਹਰ ਢੇਰੀ ਕਰਵਾ ਦਿੱਤੀ। ਹਾਲਾਂਕਿ ਦੱਸਦੇ ਕਿ ਤਰਪਾਲ ਤੇ ਪਾਈ ਗਈ ਆ, ਪਰ ਕਿਉਂਕਿ ਮੀਂਹ ਜ਼ਿਆਦਾ ਸੀਗਾ ਸਿੱਲ ਪੈ ਗਈ ਉਸ ਫਸਲ ਨੂੰ। ਤਾਂ ਜਿਹੜੇ ਬੋਲ ਥੱਲੇ ਲੱਗੇ ਸੀਗੇ ਸ਼ੈੱਡ ਦੇ ਉਹ ਚੁੱਕ ਕੇ ਬਾਹਰ ਸੁੱਟ ਦਿੱਤੇ ਗਏ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਨਹੀਂ ਹੈ, ਔਰ ਇਖਲਾਕੀ ਪੱਖ ਤੋਂ ਵੀ ਇਹ ਠੀਕ ਨਹੀਂ ਹੈ। ਔਰ ਦੂਸਰੇ ਪਾਸੋਂ ਜੇ ਆਪਾਂ ਦੇਖੀਏ ਚੋਣ ਜ਼ਾਬਤੇ ਦੇ ਲਿਹਾਜ਼ ਨਾਲ ਤਾਂ ਵੀ ਇਹ ਠੀਕ ਨਹੀਂ ਹੈ, ਕਿਉਂਕਿ 45 ਦਿਨ ਤੱਕ ਅਨਾਜ ਮੰਡੀ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ। ਤਾਂ ਇਹ ਚੋਣ ਜ਼ਾਬਤੇ ਦਾ ਵੀ ਉਲੰਘਣ ਆ। ਹੁਣ ਚੰਨੀ ਸਾਹਿਬ ਕੈਬਨਿਟ ਮਿਨਿਸਟਰ ਆ, ਕੋਈ ਛੋਟੇ ਮੋਟੇ ਆਗੂ ਨਹੀਂ, ਆਪਾਂ ਕਹਿ ਸਕਦੇ ਮੁਹੱਲਾ ਪੱਧਰ ਦੇ ਗਲੀ ਪੱਧਰ ਦੇ ਲੀਡਰ ਨਹੀਂ ਹੈ। ਬਹੁਤ ਬੜੀ ਵਿਵਾਦਾਂ 'ਚ ਆ ਚੁੱਕੇ ਆ। ਤੁਹਾਨੂੰ ਪਤਾ ਹੀ ਆ ਉਹ ਮੈਸੇਜ ਵਿਵਾਦ ਇਹਨਾਂ ਦਾ ਕਿੰਨਾ ਭਖਿਆ ਸੀਗਾ। ਇੱਕ ਦੂਜੇ ਅਫਸਰ ਨੂੰ ਇਹਨਾਂ ਨੇ ਮੈਸੇਜ ਕੀਤੇ ਸੀਗੇ। ਤਾਂ ਇਹਨਾਂ ਨੂੰ ਸਬਕ ਲੈਣਾ ਚਾਹੀਦਾ, ਇਹੋ ਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਕਿਸਾਨ ਜਿਹੜੇ ਆ ਉਹ ਇਸ ਸਮੇਂ ਪਹਿਲਾਂ ਹੀ ਸਤੇ ਪਏ ਆ ਕਿ ਜੇ ਇਸ ਤਰ੍ਹਾਂ ਚੋਣ ਜ਼ਾਬਤਾ ਤੋੜ ਕੇ ਦਾਣਾ ਮੰਡੀਆਂ 'ਚ ਜਾ ਕੇ ਮਜਲਸਾਂ ਹੋਣ ਲੱਗੀਆਂ ਫਿਰ ਤੇ ਸ਼ਹਿਰ ਪਿੰਡ ਇਹੀ ਕਹਾਣੀ ਵਾਪਰੀ। ਕਿਉਂਕਿ ਹੁਣ ਇਸ ਸਮੇਂ ਦੇਖੀਏ ਤਾਂ ਜੰਮ ਕੇ ਚੋਣ ਪ੍ਰਚਾਰ ਹੋਣ ਡਿਆ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਚਰਨਜੀਤ ਚੰਨੀ ਹੈ ਜਿਹੜਾ ਉਹ ਇਸ ਚੀਜ਼ ਤੋਂ ਥੋੜਾ ਬਾਹਰ ਜਾਵੇ। ਦੂਸਰੇ ਆਗੂਆਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਕੋਈ ਆਪ ਹੁਦਰੀ ਨਾ ਕਰਨ ਕਿ ਕਿਸਾਨ ਜਿਹੜੇ ਕਿ ਇਸ ਸਮੇਂ ਪਹਿਲਾਂ ਹੀ ਸੂਈ ਦੇ ਨੱਕੇ 'ਚੋਂ ਲੰਘਣ ਡਿਆ ਉਹਨਾਂ ਨੂੰ ਹੋਰ ਮੁਸ਼ਕਿਲ ਆਵੇ। ਜੀ ਬਿਲਕੁਲ। ਤੇ ਤੁਸੀਂ ਚਲੋ ਇਸ ਦੇ ਉੱਤੇ ਕੋਈ ਅਪਡੇਟ ਦੇ ਦਿਓ, ਕੋਈ ਹੈ ਸਰਕਾਰ ਵੱਲੋਂ ਕਿਸੇ ਤਰੀਕੇ ਦਾ ਕੋਈ ਕਦਮ ਚੱਕਿਆ ਜਾ ਰਿਹਾ ਵੀ ਜਿਹੜੀ ਪਹਿਲਾਂ ਹੀ ਫਸਲਾਂ ਪਹੁੰਚੀਆਂ ਹੋਈਆਂ, ਝਾੜ ਪਹੁੰਚਿਆ ਹੋਇਆ ਮੰਡੀਆਂ 'ਚ ਉਹਨਾਂ ਨੂੰ ਚੱਕਿਆ ਜਾਵੇ? ਕੀ ਹੋਵੇਗਾ ਜਿੱਥੇ ਸ਼ੈੱਡ ਵੀ ਨਹੀਂ ਹੈਗੇ ਤੇ ਫਸਲਾਂ ਖਰਾਬ ਹੋ ਰਹੀਆਂ ਨੇ ਇਸ ਟਾਈਮ? ਬਿਲਕੁਲ, ਦੇਖੋ ਜਿਹੜੀ ਤੇ ਫਸਲ ਕੱਟੀ ਹੋਈ ਆ ਉਹ ਸਿੱਲ ਦਾ ਸ਼ਿਕਾਰ ਹੋ ਗਈ ਆ। ਜਿਹੜੀ ਹੁਣ ਖੇਤਾਂ 'ਚ ਖੜੀ ਆ ਉਹ ਇੱਕ ਤੇ ਵਾਢੀ ਲੇਟ ਹੋ ਗਈ ਆ, ਇੱਕ ਉਹਦੇ 'ਚ ਵੀ ਸਿੱਲ ਆਊਗੀ, ਦਾਣੇ 'ਚ ਵੀ ਸਿੱਲ ਆਊਗੀ। ਬਿਲਕੁਲ। ਦਿੱਕਤ ਇਹ ਹੋਣੀ ਆ ਕਿ ਖਰੀਦ ਜਿਹੜੀ ਆ ਉਹ ਵੀ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਕਿਸਾਨਾਂ ਲਈ ਪੰਗਾ ਹੀ ਸਾਬਤ ਹੋਊਗੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਕੋਈ ਰਾਇਤ ਵੀ ਦੇਣ। ਚਲੋ ਮੁਆਵਜ਼ਾ ਜਿੱਥੇ ਖਰਾਬਾ ਹੋਇਆ ਉੱਥੇ ਤੇ ਮੁਆਵਜ਼ਾ ਦੇਣਾ ਹੀ ਆ। ਜੇ ਨਵੀਂ ਆਉਂਦੀ ਆ ਦਾਣੇ ਦੇ ਵਿੱਚ ਜਾਂ ਦਾਣਾ ਖਰਾਬ ਹੁੰਦਾ ਉਹਦੇ ਵਿੱਚ ਵੀ ਰਾਇਤ ਜਿਹੜੀ ਆ ਕਿਸਾਨ ਨੂੰ ਦੇਣੀ ਚਾਹੀਦੀ ਆ। ਪਰ ਚੋਣਾਂ ਦੇ ਮੌਕੇ ਐਲਾਨ ਹੋ ਜਾਂਦੇ ਆ, ਇਹੋ ਜਿਹੇ ਐਲਾਨ ਜਿਹੜੇ ਆ ਉਹ ਮੈਦਾਨ 'ਚ ਨਹੀਂ ਆਉਂਦੇ, ਜ਼ਮੀਨ ਤੇ ਨਹੀਂ ਆਉਂਦੇ। ਪਰ ਜ਼ਰੂਰਤ ਇਸ ਗੱਲ ਦੀ ਆ ਕਿ ਜਿੰਨਾ ਵੀ ਖਰਾਬਾ ਹੋਇਆ ਉਸ ਹਿਸਾਬ ਦੇ ਨਾਲ ਕਿਸਾਨਾਂ ਦੀ ਭਰਪਾਈ ਵੀ ਕੀਤੀ ਜਾਵੇ। ਔਰ ਜਿਹੜੀ ਫਸਲ ਗਿੱਲੀ ਹੋਈ ਹੈ ਚਾਹੇ ਦਾਣਾ ਮੰਡੀਆਂ 'ਚ ਚਾਹੇ ਇੱਧਰ ਦਾਣੇ 'ਚ ਸਿੱਲ ਹੋਊਗੀ ਜਿਹੜੀ ਖੜੀ ਹੈ ਫਸਲ ਉਹਦੇ 'ਚ ਵੀ ਕਿਤੇ ਨਾ ਕਿਤੇ ਨਰਮੀ ਚਾਹੀਦੀ ਆ। ਜੀ ਬਿਲਕੁਲ। ਤੇ ਆਪਾਂ ਨੂੰ ਪਤਾ ਹੈ ਵੀ ਬਹੁਤ ਕਈ ਵਾਰੀ ਫਿਰ ਵੀਡੀਓ ਬਹੁਤ ਆਉਂਦੀਆਂ ਵੀ ਜਦੋਂ ਮੁੱਲ ਪਾਉਣਾ ਹੁੰਦਾ ਤੇ ਫਿਰ ਕਿੰਨਾ ਪਰਸੈਂਟੇਜ ਉਹਦੇ ਵਿੱਚ ਮੋਇਸਚਰ ਆ ਉਹਨੂੰ ਲੈ ਕੇ ਫਿਰ ਮੁੱਲ ਨੂੰ ਬਹੁਤ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਕਨ੍ਹਈਆ ਕੁਮਾਰ ਦੀ ਸਪੋਰਟ ਲਈ ਪੰਜਾਬ ਵਿੱਚੋਂ ਸਪੋਰਟ ਪਹੁੰਚੀ ਆ। ਇਹ ਤਾਂ ਕਮਾਲ ਦੀ ਗੱਲ ਆ। ਦੱਸਦੇ ਆ ਕਿ ਬਠਿੰਡੇ ਦਾ ਇੱਕ ਸਿੱਖ ਨੌਜਵਾਨ ਹੈ ਜਬਰਜੰਗ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਆ ਤੇ ਉਹ ਦੇਖ ਲਓ ਕਿ ਲੈਫਟਿਸਟ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਪ੍ਰਚਾਰ ਕਰਨ ਡਿਆ। ਇਹ ਵੀ ਟ੍ਰਿਬਿਊਨ ਦੇ ਵਿੱਚ ਅੱਜ ਖਬਰ ਲੱਗੀ ਆ ਤੇ ਉਹ ਉੱਥੇ ਪਹੁੰਚਿਆ, ਜਾ ਕੇ ਉਹਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਇੱਕ ਨਵਵਿਆਹੁਤਾ ਕੁੜੀ ਆ ਮਹੇਸ਼ਵਰੀ ਪਿੰਡ ਆ ਜਿਹੜਾ ਮੋਗੇ ਦੇ ਲਾਗੇ ਮਹੇਸ਼ਵਰੀ ਪਿੰਡ ਦੀ ਆ, ਉਹ ਉੱਥੇ ਜਾ ਕੇ ਕਨ੍ਹਈਆ ਕੁਮਾਰ ਵਾਸਤੇ ਪ੍ਰਚਾਰ ਕਰਨ ਡਈ ਆ। ਇਸ ਤੋਂ ਇਲਾਵਾ ਸਾਡੇ ਇੱਕ ਮਲੋਟ ਦੀ ਆ ਬੀਬੀ ਸੁਦੇਸ਼ ਕੁਮਾਰੀ ਜਿਹੜੀ ਇਕੱਲੀ ਨਹੀਂ ਆਈ ਬਲਕਿ ਉੱਥੇ ਫੰਡ ਲੈ ਕੇ ਵੀ ਪਹੁੰਚੀ ਆ ਬੇਗੂਸਰਾਏ ਦੇ ਵਿੱਚ। ਥੋੜੀ ਬਹੁਤ ਉਹਨੇ ਜ਼ਮੀਨ ਵੇਚੀ ਸੀਗੀ ਤੇ ਉਹ ਕਹਿੰਦੀ ਹੈ ਕਿ ਮੇਰੇ ਪੋਤਰੇ ਨੇ ਇੱਕ ਵਾਰੀ ਵੀਡੀਓ ਵਿਖਾਈ ਸੀਗੀ ਕਨ੍ਹਈਆ ਕੁਮਾਰ ਦੀ। ਉਸ ਤੋਂ ਬਾਅਦ ਮੈਂ ਕਿਹਾ ਕਿ ਇਹ ਮੁੰਡੇ ਦੀ ਸਪੋਰਟ ਕਰਨੀ ਚਾਹੀਦੀ ਆ। ਤਾਂ ਪੰਜਾਬ ਦੇ ਵਿੱਚੋਂ ਇਹ ਕੁਛ ਸਪੋਰਟ ਪਹੁੰਚੀ ਆ, ਨਾ ਸਿਰਫ ਫਿਜ਼ੀਕਲੀ ਸਪੋਰਟ ਉੱਥੇ ਜਾ ਕੇ ਕੀਤੀ ਜਾ ਰਹੀ ਆ, ਸਰੀਰਕ ਤੌਰ ਤੇ ਉੱਥੇ ਜਾ ਕੇ ਸਪੋਰਟ ਕੀਤੀ ਜਾ ਰਹੀ ਆ, ਬਲਕਿ ਆਰਥਿਕ ਤੌਰ ਤੇ ਵੀ ਸਪੋਰਟ ਜਿਹੜੀ ਆ ਕਨ੍ਹਈਆ ਕੁਮਾਰ ਨੂੰ ਦਿੱਤੀ ਜਾ ਰਹੀ ਹੈ। ਹਾਲਾਂਕਿ ਮੇਰੇ ਖਿਆਲ ਦੇ ਨਾਲ ਕਨ੍ਹਈਆ ਕੁਮਾਰ ਸ਼ਾਇਦ ਇਹਨਾਂ ਨੂੰ ਨਹੀਂ ਜਾਣਦਾ ਹੋਏਗਾ ਤੇ ਬਹੁਤੇ ਬਿਹਾਰੀ ਵੀ ਸ਼ਾਇਦ ਇਹਨਾਂ ਦੇ ਜਿਹੜਾ ਬੋਲ ਚਾਲ ਹੋਏਗਾ ਉਹ ਨਹੀਂ ਸਮਝ ਪਾ ਰਹੇ ਹੋਣਗੇ।
ਪਰ ਬਾਵਜੂਦ ਇਸ ਦੇ ਇਹ ਜਾ ਕੇ ਗੱਲਾਂ 'ਚ ਸਮਝਾ ਰਹੇ, ਜਿੱਦਾਂ ਹੁਣ ਜਬਰਜੰਗ ਸਿੰਘ ਨੂੰ ਪੁੱਛਿਆ ਗਿਆ ਕਿ ਭਾਈ ਇਹਨਾਂ ਦੀ ਵਿਚਾਰਧਾਰਾ, ਜਿਹੜੇ ਲੈਫਟਿਸਟ ਹੈ ਉਹਨਾਂ ਦੀ ਵਿਚਾਰਧਾਰਾ ਤੇ ਵੱਖਰੀ ਆ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਾਡੇ ਗੁਰੂਆਂ ਦਾ ਵੀ ਇਹੋ ਹੀ ਸੰਦੇਸ਼ ਆ, ਇਹੋ ਪੈਗਾਮ ਆ, ਮੇਰਾ ਧਰਮ ਵੀ ਇਹੋ ਹੀ ਸਿਖਾਉਂਦਾ ਕਿ ਬੇਇਨਸਾਫੀ ਖਿਲਾਫ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਤਾਂ ਇਹ ਇੱਕ ਬੜਾ ਚਰਚਾ ਦਾ ਵਿਸ਼ਾ ਹੈ। ਇੰਨੀ ਦੂਰ ਤੋਂ ਕਨ੍ਹਈਆ ਕੁਮਾਰ ਵਾਸਤੇ ਸਪੋਰਟ ਜਾਰੀ ਹੈ, ਤੇ ਜੇ ਮੰਨ ਲਓ ਜਿੱਤ ਜਾਂਦਾ ਕਨ੍ਹਈਆ ਕੁਮਾਰ, ਬੇਗੂਸਰਾਏ ਜਿਹੜਾ ਕਿ ਕਾਮਰੇਡਾਂ ਦਾ ਪਹਿਲਾਂ ਤੋਂ ਗੜ ਰਿਹਾ, ਜੇ ਮੰਨ ਲਓ ਉੱਥੋਂ ਜਿੱਤ ਜਾਂਦਾ ਤਾਂ ਇਹ ਜਿਹੜੀ ਆਪਾਂ ਨੌਜਵਾਨ ਲੀਡਰਸ਼ਿਪ ਦੀ ਆਸ ਰੱਖਦੇ ਹਾਂ, ਤਾਂ ਉਸ ਚੀਜ਼ ਵਾਸਤੇ ਸੰਜੀਵਨੀ ਦਾ ਕੰਮ ਕਰ ਸਕਦੀ ਹੈ। ਕਿਉਂਕਿ ਇਸ ਸਮੇਂ ਤੁਹਾਨੂੰ ਪਤਾ ਬੁੱਢੇ ਸਕੀਮੀ ਹੈ ਜਿਹੜੇ ਨੌਜਵਾਨ ਲੀਡਰਸ਼ਿਪ ਨੂੰ ਬਹੁਤ ਪਿੱਛੇ ਧੱਕ ਕੇ ਰੱਖਦੇ ਆ, ਤਾਂ ਬੇਗੂਸਰਾਏ ਤੋਂ ਇਹ ਉਥਾਨ ਹੋ ਸਕਦਾ ਹੈ। ਦੇਖਦੇ ਹਾਂ, ਇੰਤਜ਼ਾਰ ਕਰਦੇ ਹਾਂ ਕਿ ਨਤੀਜਾ ਕੀ ਹੁੰਦਾ। ਜੀ, ਤੇ ਮਿੰਟੂ ਜੀ ਜਿੱਦਾਂ ਆਪਾਂ ਪਹਿਲੋਂ ਵੀ ਦੱਸਦੇ ਰਹੇ ਹਾਂ ਵੀ ਜੇ ਮੰਨ ਲਓ ਇਹ ਇਕੱਲਾ ਜਿੱਤਦਾ ਆ ਤੇ ਇਹਨਾਂ ਦੀ ਓਵਰਆਲ ਪਾਰਟੀ ਕਿੰਨੀਆਂ ਕੁ ਜਿਹੜੀਆਂ ਸੀਟਾਂ ਦੇ ਉੱਤੇ ਮਜ਼ਬੂਤ ਜਿਹੜੀ ਇਹ ਲੈਫਟਿਸਟ ਪਾਰਟੀ ਜਿਹੜੀ ਉਹ ਹੈਗੀ ਆ, ਕਿਉਂਕਿ ਜਿੱਤ ਕੇ ਜੇ ਪਾਰਲੀਮੈਂਟ ਦੇ ਵਿੱਚ ਬੋਲ ਨਹੀਂ ਸਕੂਗਾ ਤੇ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਮਲਾਲ ਰਹੂਗਾ ਵੀ ਕਨ੍ਹਈਆ ਕੁਮਾਰ ਦੇ ਬੋਲ ਨਹੀਂ ਸੁਣ ਸਕੇ ਜੇ ਜਿੱਤ ਜਾਂਦਾ ਆ ਤਾਂ। ਨਹੀਂ, ਦੇਖੋ CPI ਧੜਿਆਂ 'ਚ ਵੰਡੀ ਪਈ, ਇਹਨਾਂ ਦੀਆਂ ਤੇ 4-5 ਪਾਰਟੀਆਂ ਬਣੀਆਂ ਪਈਆਂ ਨੇ। ਜੇ ਆਪਾਂ ਦੇਖੀਏ CPI ਅਤੇ CPIM, ਦੋ ਕੌਮੀ ਪੱਧਰ ਤੇ ਦੋ ਪਾਰਟੀਆਂ ਇਹਨਾਂ ਦੀਆਂ, ਤੇ ਮੇਰੇ ਖਿਆਲ ਦੇ ਨਾਲ ਕਨ੍ਹਈਆ ਬੋਲੇਗਾ ਤਾਂ ਹੈ, ਜੋ ਵੀ ਸੰਸਦ ਦੇ ਵਿੱਚ ਸਮਾਂ ਮਿਲ ਹੀ ਜਾਂਦਾ, ਐਸੀ ਗੱਲ ਨਹੀਂ ਹੈ। ਪਰ ਕਨ੍ਹਈਆ ਬਾਹਰ ਓਦਾਂ ਵੀ ਬਹੁਤ ਬੋਲ ਲੈਂਦਾ ਹੈ ਨਾ, ਓਦਾਂ ਵੀ ਬਹੁਤ ਬੋਲ ਲੈਂਦਾ, ਲੋਕ ਉਹਨੂੰ ਸੁਣਦੇ ਆ। ਪਰ ਉਹਦੇ ਨਾਲ ਕੀ ਹੋਏਗਾ ਕਿ ਮੈਸੇਜ ਜਿਹੜਾ ਨਾ ਪੂਰੇ ਦੇਸ਼ ਦੇ ਵਿੱਚ, ਜਿਹੜੀ ਆਪਾਂ ਯੂਥ ਪੋਲਿਟਿਕਸ ਦੀ ਗੱਲ ਕਰਦੇ ਆ, ਉਹਦੇ ਲਈ ਇੱਕ ਬੜਾ ਪੋਜ਼ਿਟਿਵ ਮੈਸੇਜ ਆਏਗਾ। ਉਹਦੀ ਜਿੱਤ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰਤੀਕ ਬਣੇਗੀ ਨੌਜਵਾਨ ਲੀਡਰਸ਼ਿਪ ਦਾ, ਕਿ ਦੇਖੋ ਜੀ ਜਿਹੜੇ ਲੋਕ ਆ ਉਹ ਉਹਨਾਂ ਲੋਕਾਂ ਨੂੰ ਚੁਣਨਾ ਪਸੰਦ ਕਰਦੇ ਆ ਜਿਹੜੇ ਤੂੰ ਤੜਕ ਨਹੀਂ ਕਰਦੇ, ਸਿੱਧੇ ਫੜਕ ਜਾਂਦੇ ਆ, ਮਤਲਬ ਕਿ ਸਿੱਧਾ ਸਿਸਟਮ ਨਾਲ ਮੱਥਾ ਲਾਉਂਦੇ ਆ। ਉਹਨਾਂ ਨੂੰ ਚਾਹੇ ਦੇਸ਼ ਧਰੋਹੀ ਕਹਿਣ, ਰਾਜ ਧਰੋਹੀ ਕਹਿਣ, ਦੇਸ਼ ਦੇ ਗਦਾਰ ਕਹਿਣ, ਜੋ ਮਰਜ਼ੀ ਕਹਿਣ, ਲੋਕ ਕਹਿੰਦੇ ਆ ਕਿ ਨਹੀਂ, ਸਾਨੂੰ ਏਦਾਂ ਦੇ ਬੰਦੇ ਚਾਹੀਦੇ ਆ ਜਿਹੜੀ ਸਾਡੀ ਨੁਮਾਇੰਦਗੀ ਵੀ ਕਰਨ, ਜਿਹੜੇ ਲੋਕ ਸਾਡੇ ਨਾਲ ਜ਼ਮੀਨ ਤੇ ਆ ਕੇ ਖੜਨ, ਔਰ ਜਿਹੜੇ ਲੋਕ ਪੜ੍ਹੇ ਲਿਖੇ ਵੀ ਹੋਣ, ਜਿਹੜੇ ਲੋਕ ਜਜ਼ਬਾ ਵੀ ਰੱਖਦੇ ਹੋਣ, ਜਨੂਨ ਵੀ ਰੱਖਦੇ ਹੋਣ, ਔਰ ਸਰੀਰ ਦੇ ਵਿੱਚ ਥੋੜੀ ਤੁਰਨ ਦੀ ਤਾਕਤ ਸਮਰੱਥਾ ਵੀ ਰੱਖਦੇ ਹੋਣ। ਜੀ ਜੀ, ਚਲੋ ਦੇਖਣ ਵਾਲੀ ਗੱਲ ਰਹੇਗੀ। ਸੋ ਲੱਗਦਾ ਤਾਂ ਇਦਾਂ ਹੀ ਆ ਵੀ ਮਾਹੌਲ ਇਦਾਂ ਦਾ ਹੀ ਲੱਗਦਾ ਵੀ ਫਿਰ ਇਹ ਸ਼ਾਇਦ ਜਿੱਤ ਹੀ ਜਾਊਗਾ, ਜਿੱਤੇ ਇੱਕ ਵਾਰੀ ਦੇਸ਼ ਧਰੋ ਦੇ ਜਿਹੜੇ ਚਾਰਜ ਆ। ਨਹੀਂ, ਰੌਲਾ ਇਹ ਹੁੰਦਾ ਹੈ ਨਾ, ਏਦਾਂ ਦੀ ਜਦੋਂ ਨੌਬਤ ਆਉਂਦੀ ਹੈ ਨਾ ਰਾਜ ਕਰਨਵੀਰ ਸਿੰਘ ਜੀ, ਸਾਡੀ ਭਾਰਤ ਦੀ ਰਾਜਨੀਤੀ ਜਿਹੜੀ ਆ ਨਾ ਉਹ ਬੜੀ ਗੰਦੀ ਸ਼ੈ ਆ, ਫਿਰ ਇਹ ਅੰਦਰ ਖਾਤੇ ਇਕੱਠੇ ਵੀ ਹੋ ਜਾਂਦੇ ਹੁੰਦੇ ਹੀ ਆ। ਸਹੀ ਗੱਲ, ਸਹੀ ਗੱਲ ਜੀ ਜੀ। ਆਪਾਂ ਹੁਣ ਦੇਖਿਆ ਹੀ ਆ ਵੀ ਕਿੱਦਾਂ ਯੂਪੀ 'ਚ ਇੱਕ ਦੂਜੇ ਦੇ ਕੱਟੜ ਵਿਰੋਧੀ ਮੁਲਾਇਮ ਤੇ ਮਾਇਆਵਤੀ ਹੁਣ ਰੈਲੀ ਨੂੰ ਇਕੱਠਿਆਂ ਕਹਿੰਦੇ ਇਹਨਾਂ ਨੇ ਸੰਬੋਧਨ ਵੀ ਕਰਨਾ ਆ। ਸੋ ਬੜਾ ਕੁਛ ਜਿਹੜਾ ਆ ਇਹ ਰਾਜਨੀਤੀ ਦੇ ਵਿੱਚ ਹੁੰਦਾ ਆ, ਆਪਣੇ ਮਫਾਦਾਂ ਦੇ ਲਈ ਬੜਾ ਕੁਛ ਉਹ ਦਾਅ ਦੇ ਉੱਤੇ ਵੀ ਜਿਹੜਾ ਉਹ ਲਾ ਜਾਂਦੇ ਨੇ। ਸੋ ਅਤੇ ਇੱਕ ਜਿਹੜੀ ਆ ਮਿੰਟੂ ਜੀ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਸੀ ਖਬਰ, ਕਹਿੰਦੇ ਵੀ ਜਿਹੜਾ ਗੂਗਲ ਦਾ CEO ਆ ਸੁੰਦਰ ਪਿਚਾਈ, ਉਹਨੇ ਵੋਟ ਪਾਈ ਹੈ। ਇੱਦਾਂ ਦੀਆਂ ਤਸਵੀਰਾਂ ਬੜੀਆਂ ਜਿਹੜੀਆਂ ਵਾਇਰਲ ਹੋਈਆਂ, ਪਰ ਜਦ ਕਿ ਉਹ ਤਾਂ ਅਮਰੀਕਾ ਦਾ ਇੱਕ ਨਾਗਰਿਕ ਹੈਗਾ। ਅਮਰੀਕਾ ਦਾ ਨਾਗਰਿਕ ਹੈ ਉਹ? ਜੀ ਜੀ, ਮੈਨੂੰ ਨਹੀਂ ਪਤਾ ਜੀ। US ਸਿਟੀਜ਼ਨ ਹੈਗਾ ਆ। ਸੋ ਆਈ ਥਿੰਕ ਉਹ ਵੀ ਉੱਥੇ ਕਿਸੇ ਨੇ ਸ਼ਾਇਦ ਲੋਕਾਂ ਨੂੰ ਉਤਸ਼ਾਹ ਕਰਨ ਦੇ ਲਈ ਇਹ ਨਕਲੀ ਜੀ ਖਬਰ ਜਿਹੜੀ ਉਹ ਜ਼ਰੂਰ ਉੱਤੇ ਉਡਾ ਦਿੱਤੀ ਸੀਗੀ। ਨਹੀਂ, ਫੇਕ ਖਬਰਾਂ ਬਣ ਜਾਂਦੀਆਂ ਨੇ, ਉਹਦੀ ਥੋੜੀ ਜਿਹੀ ਗਹਿਰਾਈ ਦੇ ਨਾਲ ਪੜਚੋਲ ਕਰਨੀ ਪਊਗੀ ਕਿ ਵਾਕਈ ਐਸਾ ਕੁਛ ਹੈ। ਜੇ ਉਹ ਨਾਗਰਿਕ ਹੈ ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਵੋਟ ਨਹੀਂ ਕਰ ਸਕਦਾ। ਜੇ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ ਫਿਰ ਤੇ ਵੋਟ ਕਰ ਸਕਦਾ। ਇਹ ਹੁਣ ਦੇਖਣਾ ਪਊਗਾ, ਫਿਰ ਤੱਕ ਪਤਾ ਲੱਗ ਜੂਗਾ, ਕਿਉਂਕਿ ਫੇਕ ਫੋਟੋਆਂ ਦਾ ਬਹੁਤ ਜ਼ੋਰ ਆ, ਪਤਾ ਹੀ ਨਹੀਂ ਲੱਗਦਾ ਫੇਕ ਫੋਟੋ ਕਿਹਦੀ ਆਉਣੀ ਆ। ਕਈ ਵਾਰ ਅਗਲੇ ਦੀ ਫੋਟੋ ਵੇਖੀ ਜਾਂਦਾ, ਫੇਕ ਵੇਖ ਕੇ ਨਜ਼ਾਰੇ ਲਈ ਜਾਂਦਾ, ਤੇ ਜਦ ਨੂੰ ਉਹਦੇ WhatsApp ਤੇ ਨੋਟੀਫਿਕੇਸ਼ਨ ਉਹਦੀ ਫੋਟੋ ਦਾ ਹੀ ਆਇਆ ਹੁੰਦਾ, ਚੱਕ ਤੇਰੀ ਵੀ ਆ ਗਈ ਹੈ। ਜੀ ਜੀ, ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਹੀ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਮਜਬੂਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ।